ਸੈਲਗਾਡੋ ਦਾ, ਉਸ ਨੂੰ ਵੀ ਹੁਣ ਸਸਪੈਕਟ ਮਰਸਰ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਵੱਲੋਂ ਡਿਕਲੇਅਰ ਕਰ ਦਿੱਤਾ ਗਿਆ ਆ ਫॉर ਕਿਡਨੈਪਿੰਗ ਤੇ ਮਰਡਰਿੰਗ ਰੂਹੀ ਢੇਰੀ, ਜਸਲੀਨ ਕੌਰ, ਜਸਦੀਪ ਸਿੰਘ ਤੇ ਅਮਨਦੀਪ ਸਿੰਘ। ਜੀ ਅਲਬਰਟੋ ਸੈਲਗਾਡੋ ਨੂੰ ਵਾਜ਼ ਅਰੈਸਟਡ ਫॉर ਕ੍ਰਿਮੀਨਲ ਕਨਸਪੀਰੇਸੀ, ਅਸੈਸਰੀ ਤੇ ਡਿਸਟਰੋਇੰਗ ਦਾ ਐਵੀਡੈਂਸ। ਸੋ ਇਸ ਕਰਕੇ ਉਸ ਨੂੰ ਕੀਤਾ ਗਿਆ ਤੇ ਕੱਲ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਜੋ ਸੈਲਗਾਡੋ ਆ, ਸੂ ਸੈਲਗਾਡੋ, ਉਸ ਦੇ ਉੱਤੇ 4 ਚਾਰਜਸ ਫॉर ਮਰਡਰ, 4 ਮਰਡਰ ਤੇ 4 ਕਿਡਨੈਪਿੰਗ ਦੇ ਲਾਏ ਗਏ ਹੈਗੇ ਜੀ। ਸੋ ਉਸ ਦਿਨ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਦੱਸ ਰਹੇ ਸੀਗੇ ਸ਼ੈਰਿਫ ਵਾਰਡ ਕੇ, ਉਹਨਾਂ ਨੇ ਵੀ ਇਹੀ ਕਿਹਾ ਸੀਗਾ ਵੀ ਕਹਿੰਦੇ ਵੀ ਮੇਰਾ ਤਜਰਬਾ ਆਉਂਦਾ ਵੀ ਇਹ ਇਕੱਲੇ ਦਾ ਕੰਮ ਨਹੀਂ ਆ, ਵੀ ਇਹਦੇ ਵਿੱਚ ਕੋਈ ਇਨਵੋਲਵ ਹੋ ਸਕਦਾ, ਪਰ ਅਜੇ ਤੱਕ ਸਾਡੇ ਕੋਲ ਕਹਿੰਦੇ ਵੀ ਕੋਈ ਸਬੂਤ ਨਹੀਂ ਸੀਗਾ ਜਿਹੜਾ ਇਸ ਚੀਜ਼ ਵੱਲ ਨੂੰ ਇਸ਼ਾਰਾ ਕਰੇ ਵੀ ਕੋਈ ਹੈ, ਪਰ ਤਜਰਬਾ ਕਹਿੰਦਾ ਵੀ ਕੋਈ ਨਾ ਕੋਈ ਇਨਵੋਲਵ ਆ। ਸੋ ਅੱਜ ਉਸੇ ਹੀ ਮਾਮਲੇ ਦੇ ਵਿੱਚ ਜਿਹੜਾ 4 ਜਾਣਿਆਂ ਦਾ ਪੂਰੇ ਪਰਿਵਾਰ ਦਾ ਕਤਲ, ਉਸ ਮਾਮਲੇ 'ਚ ਹਸੂਸ ਸੈਲਗਾਡੋ ਦਾ ਭਰਾ ਅਲਬਰਟੋ ਸੈਲਗਾਡੋ ਆ, ਉਸ ਨੂੰ ਗ੍ਰਿਫਤਾਰ ਜਿਹੜਾ ਕਰ ਲਿਆ ਗਿਆ। ਸੋ ਇਹ ਲੇਟੈਸਟ ਬ੍ਰੇਕਿੰਗ ਨਿਊਜ਼ ਆ। ਹੁਣ ਤੋਂ 3 ਮਿੰਟ ਪਹਿਲਾਂ ਹੀ ਜਿਹੜਾ ਆ ਉਹਨਾਂ ਨੇ ਮਰਸਰ ਕਾਉਂਟੀ ਸ਼ੈਰਿਫ ਆਫਿਸ ਨੇ ਜਿਹੜਾ ਇਹ ਦੱਸਿਆ ਆ, ਤੇ ਜਿੱਦਾਂ ਦੱਸਿਆ ਗਿਆ ਵੀ ਕ੍ਰਿਮੀਨਲ ਕਨਸਪੀਰੇਸੀ, ਐਕਸੈਸਰੀ ਨਾਲ ਮਦਦ ਕਰਨ ਦੇ ਲਈ ਤੇ ਐਵੀਡੈਂਸ ਡਿਸਟਰੋਏ ਕਰਨ ਦੇ ਜਿਹੜੇ ਦੋਸ਼ ਆ ਉਸ ਦੇ ਅਧੀਨ ਇਸ ਨੂੰ ਗ੍ਰਿਫਤਾਰ ਕੀਤਾ ਹੈਗਾ ਆ। ਇਹ ਭੈਣ ਹੀ ਸੀਗੀ ਸੈਲਗਾਡੋ ਦੀ, ਹਸੂਸ ਸੈਲਗਾਡੋ ਦੀ ਭੈਣ, ਜਿਸ ਨੇ ਸਿਟੀ ਆਫ ਟਵਾਟਰ ਦੀ ਪੁਲਿਸ ਜਿਹੜਾ ਕਿ ਉੱਥੋਂ 7 ਮੀਲ ਦੀ ਦੂਰੀ ਤੇ ਆ ਮਰਸੈਡ ਤੋਂ, ਉਹਨਾਂ ਨੂੰ ਦੱਸਿਆ ਸੀਗਾ ਵੀ ਜਿਹੜਾ ਮੇਰਾ ਭਰਾ ਆ ਹਸੂਸ ਸੈਲਗਾਡੋ, ਉਹ ਉਸ ਕ੍ਰਾਈਮ ਦੇ ਵਿੱਚ ਇਨਵੋਲਵ ਆ। ਜਦੋਂ ਉਸ ਦੀ ਫੋਟੋ ਜਿਹੜੀ ਉਹ ਪਾਈ ਗਈ ਸੀਗੀ ਤੇ ਆਪਣੀ ਜਾਨ ਜਿਹੜੀ ਉਹ ਲੈਣ ਦੀ ਕੋਸ਼ਿਸ਼ ਕਰ ਰਿਹਾ ਆ, ਤੇ ਉਸ ਦੌਰਾਨ ਜਿਹੜੀ ਪੁਲਿਸ ਜਿਹੜੀ ਉਹ ਪਹੁੰਚੀ ਤਾਂ ਉਹ ਉਸ ਨੇ ਇੱਕ ਹਿਸਾਬ ਦੇ ਆਪ ਨੂੰ ਫਾਂਸੀ ਜਿਹੜੀ ਉਹ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਦੌਰਾਨ ਜਿਹੜਾ ਉਸ ਨੂੰ ਲਾਇਆ ਗਿਆ ਤੇ ਫਿਰ ਉਹ ਬੇਹੋਸ਼ ਹੋ ਗਿਆ। ਬ੍ਰੇਨ ਉਹਦਾ ਕੁਛ ਕਹਿੰਦੇ ਆ ਵੀ ਸ਼ਾਇਦ ਲੇਟੈਸਟ ਸ਼ੈਰਿਫ ਜਿਹੜੇ ਡਿਪਾਰਟਮੈਂਟ ਤੋਂ ਜਿਹੜੀ ਗੱਲ ਕੀਤੀ ਉਹਨਾਂ ਦੇ ਨਾਲ, ਉਹਨਾਂ ਨੇ ਦੱਸਿਆ ਵੀ ਹੁਣ ਉਹ ਬੋਲ ਰਿਹਾ ਆ, ਉਹ ਥੋੜ੍ਹੀਆਂ ਗੱਲਾਂ ਦੱਸ ਰਿਹਾ ਆ, ਤੇ ਡਾਕਟਰਸ ਦੇ ਵੱਲੋਂ ਉਹਨੂੰ ਜਦੋਂ ਕਲੀਨ ਚਿੱਟ ਇੱਕ ਹਿਸਾਬ ਦੇ ਨਾਲ ਦੇਤੀ ਵੀ ਹੁਣ ਇਹ ਠੀਕ ਆ, ਫਿਰ ਉਸ ਨੂੰ ਜੇਲ੍ਹ ਦੇ ਵਿੱਚ ਲਿਜਾਇਆ ਜਾਊਗਾ। ਟੱਬਰ ਤਬਾਹ ਕਰ ਦਿੱਤਾ ਆ ਇਸ ਹਸੂਸ ਸੈਲਗਾਡੋ ਦੇ ਨਾਮ ਦੇ ਜਿਹੜੇ ਇਸ ਬੰਦੇ ਨੇ, ਤੇ ਹੁਣ ਉਸ ਦਾ ਜਿਹੜਾ ਭਰਾ ਆ ਅਲਬਰਟੋ ਸੈਲਗਾਡੋ ਆ, ਉਸ ਨੂੰ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਗਿਆ। ਐਡੀਸ਼ਨਲ ਸਸਪੈਕਟ ਜਿਹੜਾ ਆ ਉਸ ਨੂੰ ਅਰੈਸਟ ਕੀਤਾ ਗਿਆ ਆ। ਸੋ ਬੜੀ ਮੰਦਭਾਗੀ ਜਿਹੜੀ ਘਟਨਾ ਵਾਪਰੀ ਹੈ। ਕੁਝ ਹੋਰ ਅਪਡੇਟਸ ਵੀ ਜਿਹੜੀ ਇਸ ਕੇਸ ਦੇ ਬਾਬਤ ਆਪਣੇ ਕੋਲ ਹਨ, ਉਹ ਆਪਾਂ ਦੱਸਦੇ ਹਾਂ, ਪਰ ਕੱਲ ਦੱਸਦੇ ਜਾਈਏ ਵੀ ਕੱਲ ਬਹੁਤ ਸਾਰੇ ਥਾਵਾਂ ਦੇ ਉੱਤੇ ਉਸ ਪਰਿਵਾਰ ਦੇ ਲਈ ਕੈਂਡਲ ਲਾਈਟ ਵਿਜਲ ਹੋਈ। ਮਰਸੈਡ ਸ਼ਹਿਰ ਦੇ ਵਿੱਚ ਉੱਥੇ ਬੌਬ ਸਕੇਅਰ ਹੈਗਾ ਆ, ਉੱਥੇ ਲੋਕ ਪਹੁੰਚੇ, ਸੈਂਕੜਿਆਂ ਦੀ ਸੰਖਿਆ ਦੇ ਵਿੱਚ ਲੋਕ ਸੀਗੇ, ਜਿਨ੍ਹਾਂ 'ਚ ਆਪਣੀ ਕਮਿਊਨਿਟੀ ਦੇ ਨਾਲ ਹੋਰ ਕਮਿਊਨਿਟੀ ਦੇ ਲੋਕਾਂ ਨੇ ਵੀ ਆ ਕੇ ਉਸ ਦੁੱਖ ਦੇ ਵਿੱਚ ਭਾਈਵਾਲ ਜਿਹੜੇ ਉਹ ਬਣੇ, ਉਹ ਆਪਣੇ ਦੁੱਖ ਦਾ ਪ੍ਰਗਟਾਵਾ ਜਿਹੜਾ ਉਹ ਕੀਤਾ। ਉੱਥੇ ਲੋਕ ਬੋਲੇ ਵੀ ਇਹ ਬੜੀ ਸੈਂਸਲੈਸ ਵਾਇਲੈਂਸ ਜਿਹੜੀ ਉਹ ਹੋਈ ਆ, ਤੇ ਨਾਲ ਉੱਥੇ ਵੀ ਜਿਹੜੀਆਂ ਗੱਲਾਂ ਜਿਹੜੀਆਂ ਆਪਣੇ ਪੰਜਾਬੀ ਕਮਿਊਨਿਟੀ ਦੇ ਵੱਲੋਂ ਵੀ ਜਿਹੜੀਆਂ ਉਹ ਹੋਈਆਂ ਵੀ ਭਾਈ ਆਪਾਂ ਕਿੰਨੀ ਦੇਰ ਤੱਕ ਦੇਖਣਾ ਆ, ਆਪਾਂ ਚੜ੍ਹਦੀ ਕਲਾ ਦੇ ਵਿੱਚ ਤਾਂ ਰਹਿਣਾ ਹੀ ਆ, ਪਰ ਆਪਣੇ ਹੱਕਾਂ ਦੇ ਲਈ ਵੀ ਨਾਲ ਰਹਿਣਾ ਆ। ਟਰੇਸੀ ਦੇ ਵਿੱਚ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ, ਉਸ ਦਾ ਜਿਹੜਾ ਹਥਿਆਰਾ ਆ ਉਸ ਨੂੰ ਕੀ DNA ਕਿੱਦਾਂ ਚਾਰਜ ਕੀਤਾ, ਉਸ ਦੇ ਵੱਡੇ ਜਿਹੜੇ ਉਹ ਸਵਾਲ ਰਹੇ। ਆਖਿਰਕਾਰ ਅਦਾਲਤ ਨੇ ਉਸ ਨੂੰ ਜਾਣ ਦਿੱਤਾ। ਐਲਗਰੋਵ ਦੇ ਵਿੱਚ ਕਈ ਵਰੇ ਪਹਿਲਾਂ 2 ਬਜ਼ੁਰਗਾਂ ਦਾ ਕਤਲ ਕੀਤਾ ਗਿਆ, ਉਸ ਦੀ ਅਜੇ ਤੱਕ ਕੋਈ ਉਗ ਸੋਗੀ ਦੀ ਜਿਹੜੀ ਆ ਉਹ ਪਤਾ ਲੱਗੀ, ਤੇ ਹੁਣ ਇਹ 4 ਜਾਣਿਆਂ ਦਾ ਪਰਿਵਾਰ ਦਾ ਦਿਨ ਦਿਹਾੜੇ ਚਿੱਟੇ ਦਿਨ ਜਿਹੜਾ ਉਸ ਨੂੰ ਅਗਵਾ ਕਰਕੇ ਉਹਨਾਂ ਦਾ ਕਤਲ ਕਰ ਦੇਣਾ, ਇਸ ਤੇ ਜਵਾਬ ਜਿਹੜੇ ਆ ਉਹ ਚਾਹੀਦੇ ਨੇ। ਸੋ ਲੋਕਾਂ ਦੇ ਵਿੱਚ ਦੁੱਖ ਦਰਦ ਦੇ ਨਾਲ ਰੋਸ ਵੀ ਆ ਵੀ ਇਹ ਘਟਨਾਵਾਂ ਕਿਉਂ ਬਾਰ-ਬਾਰ ਜਿਹੜੀਆਂ ਇਹ ਵਾਪਰ ਰਹੀਆਂ, ਤੇ ਇਹ ਰੁਕਣੀਆਂ ਜਿਹੜੀਆਂ ਹੁਣ ਚਾਹੀਦੀਆਂ ਆ। ਤੇ ਰਾਜਕਵੀਰ ਸਿੰਘ ਜੀ, ਹੋਰ ਵੀ ਆਪਾਂ ਇੱਕ ਵਾਰੀ ਫੇਰ ਸ਼ੇਅਰ ਕਰਦੇ ਜਾਈਏ ਜਿੱਥੇ ਕੈਂਡਲ ਲਾਈਟ ਵਿਜਲਸ ਅੱਜ ਵੀ ਹੋਣੇ ਹੈਗੇ ਆ। ਇੱਕ ਸੈਕਰਾਮੈਂਟੋ ਤੋਂ ਜ਼ਰੂਰ ਉਹਨਾਂ ਨੇ ਅਨਾਉਂਸ ਕੀਤਾ ਸੀ, ਪਰ ਉਹ ਕੈਂਸਲ ਕਰ ਦਿੱਤੇ ਗਏ ਆ, ਕਿਉਂਕਿ ਕਹਿੰਦੇ ਪਰਿਵਾਰ ਨੇ ਕਿਹਾ ਵੀ ਸੈਕਰਾਮੈਂਟੋ 'ਚ ਹਜੇ ਕੈਂਡਲ ਲਾਈਟ ਵਿਜਲ ਨਾ ਕਰੋ। ਇਹ ਸਾਨੂੰ ਮੈਸੇਜ ਆਇਆ ਸੀ ਅੱਜ ਸ਼ਾਮ ਨੂੰ ਅਕਤੂਬਰ 7 ਨੂੰ 6:30 ਵਜੇ ਕਲੋਵਿਸ ਦੇ ਵਿੱਚ 820 ਨਾਰਥ ਸਨੀ ਸਾਈਡ ਐਵਨਿਊ ਕਲੋਵਿਸ ਕੈਲੀਫੋਰਨੀਆ 'ਚ ਹੋਣਾ ਆ। ਦੂਸਰਾ ਜੋ ਹੈ ਮੋਡੈਸਟੋ ਸੀਰੀਜ਼ ਗੁਰੂ ਘਰ
5743 ਈਸਟ ਹੈਚ ਰੋਡ, ਹੂਸਨ, ਕੈਲੀਫੋਰਨੀਆ। ਉੱਥੇ ਅਕਤੂਬਰ 9 ਨੂੰ ਐਤਵਾਰ ਨੂੰ 6 ਵਜੇ ਹੋਣਾ ਆ। ਇਸ ਤੋਂ ਬਿਨਾਂ ਮਰਸਡ ਦੇ ਵਿੱਚ ਜਿਸ ਤਰ੍ਹਾਂ ਆਪਾਂ ਦੱਸਿਆ ਸੀ, ਮਰਸਡ 'ਚ ਹਰ ਰੋਜ਼ 4 ਦਿਨ ਲਗਾਤਾਰ, ਕੱਲ ਵੀ ਹੋਇਆ ਸੀ, ਅੱਜ 7 ਨੂੰ ਵੀ, 8 ਨੂੰ ਵੀ ਤੇ 9 ਤਰੀਕ ਨੂੰ ਵੀ ਸ਼ਾਮ ਨੂੰ 7 ਵਜੇ ਬੌਬ ਹਾਰਟ ਸਕੁਏਅਰ, ਮਰਸਡ, ਕੈਲੀਫੋਰਨੀਆ 'ਚ 510 ਵੈਸਟ ਮੇਨ ਸਟਰੀਟ। ਜੀ ਸੋ ਇੱਥੇ ਜੋ ਹੋਣਾ ਹੈਗਾ ਆ, ਸੋ ਜਿਹੜੇ ਵੀ ਆਪਣੇ ਏਰੀਏ 'ਚ ਹੋ ਰਿਹਾ ਆ, ਟ੍ਰੇਸੀ 'ਚ ਹੋ ਰਿਹਾ ਹੈਗਾ ਆ, ਲੈਥਰੋਪ ਵਾਲੇ ਵੀ ਕਰ ਰਹੇ ਨਿਰਵਾਣਾ ਕਹਿੰਦੇ। ਲੈਥਰੋਪ 'ਚ ਹੋ ਰਿਹਾ, ਲੈਥਰੋਪ ਸਿਟੀ ਵਾਲੇ ਕਰ ਰਹੇ ਹੈਗੇ ਆ। ਸੋ ਜਿੱਥੇ ਵੀ ਤੁਸੀਂ ਪਹੁੰਚ ਸਕਦੇ ਆ, ਲਾਗੇ ਛਾਗੇ ਜ਼ਰੂਰ ਪਰਿਵਾਰ ਦਾ ਇਸ ਦੁੱਖ ਦੇ ਵਿੱਚ ਭਾਈਵਾਲ ਬਣੋ। ਤੇ ਬਾਕੀ ਜਿਹੜੀਆਂ ਹੋਰ ਅਪਡੇਟਸ ਆ ਰਹੀਆਂ ਆ ਇਸ ਕਤਲ ਦੇ ਬਾਰੇ, ਜੀ USA ਟੂਡੇ ਨੇ ਸਪੈਸ਼ਲ ਰਿਪੋਰਟਸ ਛਾਪੀ ਆ ਪਈ, ਕਹਿੰਦੇ ਪਈ ਜੋ ਅਸੂਲ ਸਲਗਾਡੋ ਸੀ, ਉਹ ਇਹਨਾਂ ਦੀ ਜੋ ਯੂਨੀਸਨ ਟਰੱਕਿੰਗ ਕੰਪਨੀ ਆ, ਉਹਦੇ ਲਈ ਉਸਨੇ ਕੰਮ ਕੀਤਾ ਸੀ ਤੇ ਇਹ ਪੈਸੇ ਦੇ ਲੈਣੇ ਦੇਣੇ ਕਰਕੇ ਇੱਕ ਕਾਫੀ ਚਿਰਾਂ ਤੋਂ ਕਹਿੰਦੇ ਇਹਨਾਂ ਦੀ ਡਿਸਪਿਊਟ ਚੱਲ ਰਹੀ ਸੀ। ਅਸੂਲ ਸਲਗਾਡੋ ਨੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੂੰ ਟੈਕਸਟ ਮੈਸੇजेस ਤੇ ਈਮੇਲ ਵੀ ਜਿਹੜੀਆਂ ਭੇਜੀਆਂ ਸੀਗੀਆਂ। ਜੋ ਸੇਫਰ ਹੁੰਦਾ, ਉਸ ਦੇ ਮੁਤਾਬਕ ਆਪਾਂ ਸਰਚ ਕੀਤਾ, ਜੋ ਯੂਨੀਸਨ ਟਰੱਕਿੰਗ ਕੰਪਨੀ ਆ, ਜੋ ਆਪਣੇ ਪੰਜਾਬੀ ਮੁੰਡੇ ਜਿਨ੍ਹਾਂ ਦੀ ਕੰਪਨੀ ਸੀ, ਜਿਨ੍ਹਾਂ ਦਾ ਕਤਲ ਕੀਤਾ ਗਿਆ ਆ, 2012 ਦੇ ਵਿੱਚ ਉਹਨਾਂ ਨੇ ਸਟਾਰਟ ਕੀਤੀ ਸੀ ਤੇ ਇਸ ਟਾਈਮ ਸੇਫਰ ਦੇ ਉੱਤੇ ਉਹਨਾਂ ਦੇ 13 ਪਾਵਰ ਯੂਨਿਟਸ ਸ਼ੋ ਹੋ ਰਹੇ ਹੈਗੇ ਆ। ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਹੁਣ ਇਹ ਰਿਪੋਰਟਸ ਆ ਗਈਆਂ ਵੀ ਕੋਈ ਪੈਸੇ ਦਾ ਲੈਣਾ ਦੇਣਾ ਸੀ। ਇਹ ਬਹੁਤ ਵੱਡਾ ਜੋ ਮੈਗਜ਼ੀਨ ਆ ਉਹਦੇ ਵਿੱਚ ਇਹ ਰਿਪੋਰਟ ਆਈ ਆ। ਹੋਰ ਡਿਟੇਲ ਦੇ ਵਿੱਚ ਕੀ ਆਉਂਦਾ ਆ, ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਹਰ ਰੋਜ਼ ਕਾਫੀ ਚੇਂਜਸ ਆ ਰਹੀਆਂ, ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ ਵੀ ਥੋੜੇ ਮਿੰਟ ਪਹਿਲਾਂ ਮਰਸਡ ਕਾਉਂਟੀ ਦੇ ਸ਼ੈਰਿਫ ਨੇ ਜੋ ਦੂਸਰਾ ਸਸਪੈਕਟ ਆ, ਸੋ ਅਸੂਲ ਸਲਗਾਡੋ ਦਾ ਹੀ ਭਰਾ, ਉਸ ਨੂੰ ਅਰੈਸਟ ਕਰ ਲਿਆ ਹੈਗਾ, ਕਿਉਂਕਿ ਪਹਿਲਾਂ ਹੀ ਲੱਗਦਾ ਸੀ ਵੀ ਇੱਕ ਬੰਦੇ ਦਾ ਕੰਮ ਇਹ ਔਖਾ ਆ, 4 ਜਾਣਿਆਂ ਨੂੰ ਫੜ ਕੇ ਉਹਨਾਂ ਨੂੰ ਲੈ ਕੇ ਜਾਣਾ ਤੇ ਮਾਰਨਾ। ਸੋ ਉਹਦੀ ਫੋਟੋ ਵੀ ਰਿਲੀਜ਼ ਕਰ ਦਿੱਤੀ ਆ। ਉਹ ਫੋਟੋ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਵੀ ਸ਼ੇਅਰ ਕੀਤੀ ਹੈਗੀ ਆ। ਸੋ ਕਾਫੀ ਕੁਝ ਆ ਰਿਹਾ। ਇੱਕ ਇਹ ਸਾਰੇ ਕਾਸੇ ਚੋਂ ਜ਼ਰੂਰ ਆ ਰਿਹਾ ਵੀ ਬਹੁਤ ਸਾਰੇ ਨਿਊਜ਼ਪੇਪਰ ਜਾਂ ਨਿਊਜ਼ ਆਊਟਲੈਟਸ ਹੁਣ ਇਹ ਕਹਿ ਰਹੇ ਆ ਵੀ ਜਿਹੜੀ ਪੰਜਾਬੀ ਸਿੱਖ ਕਮਿਊਨਿਟੀ ਆ, ਸੈਂਟਰਲ ਵੈਲੀ ਦੇ ਵਿੱਚ ਬਹੁਤ ਸਟਰੋਂਗ ਆ। ਇਹਨਾਂ ਦਾ ਟਰੱਕਿੰਗ ਬਿਜ਼ਨਸ ਆ, ਜਾਂ ਟਰੱਕ ਡਰਾਈਵਰਸ ਆ, ਜਾਂ ਟਰੱਕਿੰਗ ਦੇ ਬਿਜ਼ਨਸਿਸ ਆ, ਜਾਂ ਟਰੱਕ ਰਿਲੇਟਡ ਬਿਜ਼ਨਸਿਸ ਆ, ਟਰੱਕਿੰਗ ਦੇ ਰਿਲੇਟਡ। ਸੋ ਆਪਾਂ ਸਾਰਿਆਂ ਨੂੰ ਹੁਣ ਬੜੇ ਧਿਆਨ ਨਾਲ ਰਹਿਣ ਦੀ ਜ਼ਰੂਰਤ ਆ, ਕਿਉਂਕਿ ਕਈ ਵਾਰੀ ਨਹੀਂ ਪਤਾ ਹੁੰਦਾ ਇਹ ਕਮਿਊਨਿਟੀ ਕਿੱਦਾਂ ਦੀ ਆ। ਪਰ ਹੁਣ ਜਦੋਂ ਇਹ ਸਾਰਾ ਕੁਝ ਆ ਰਿਹਾ ਆ, ਉਹਦੇ ਨਾਲ ਸਾਨੂੰ ਸਾਰਿਆਂ ਨੂੰ ਕੇਅਰਫੁਲ ਰਹਿਣਾ, ਕਿਉਂਕਿ ਬਹੁਤ ਲੋਕ ਜੋ ਜੈਲਸੀ ਫੀਲ ਕਰਦੇ ਆ, ਉਹਨਾਂ ਨੇ ਕਹਿਣਾ ਵੀ ਇਹ ਪਤਾ ਨਹੀਂ ਕਿੱਥੋਂ ਇਹ ਜਿਹੜੇ ਬੜੇ ਘਰ, ਵੱਡੀਆਂ ਕਾਰਾਂ ਬਣਾਈ ਜਾਂਦੇ ਹੈਗੇ ਜੈਲਸੀ ਫੀਲ ਕਰਦੇ ਆ। ਲੌਂਗ ਸਟੈਂਡਿੰਗ ਡਿਸਪਿਊਟ ਦਾ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਆ ਗਿਆ ਆ। ਇਹ ਇਸ ਚੀਜ਼ ਦੇ ਵਿੱਚ ਜਿਹੜੀ ਅਪਡੇਟ ਇਹ ਆ ਰਹੀ ਹੈ ਹਰਜੋਤ ਸਿੰਘ ਜੀ, ਇਹ ਜਿਹੜਾ ਇਹਦਾ ਜੁਰਮ ਆ ਸਲਗਾਡੋ ਦਾ, ਇਹ ਤਕਰੀਬਨ ਸੇਮ ਤਰ੍ਹਾਂ ਦਾ ਹੀ ਜਿਹੜਾ ਇਸਨੇ ਪਹਿਲੋਂ ਕੀਤਾ। ਜਿਹੜਾ 2005 ਦੇ ਵਿੱਚ ਇਹਨੇ ਕਿਡਨੈਪਿੰਗ, ਜਿਹੜੀ ਫਾਲਸ ਇੰਪ੍ਰਿਜ਼ਨਮੈਂਟ ਤੇ ਲੋਕਾਂ ਨੂੰ ਹੌਸਟੇਜ ਬਣਾ ਕੇ ਉਸ ਪਰਿਵਾਰ ਨੂੰ ਰੱਖਿਆ ਸੀ, ਉਹਨਾਂ ਦੀ ਵੀ ਟਰੱਕਿੰਗ ਕੰਪਨੀ ਸੀਗੀ। 2 ਸਾਲ ਉੱਥੇ ਕੰਮ ਕੀਤਾ ਸੀ ਉਹਨੇ। ਉਸ ਤੋਂ ਬਾਅਦ 'ਚ ਇਸ ਨੂੰ ਫਾਇਰ ਕਰ ਦਿੱਤਾ ਗਿਆ ਤੇ ਫਾਇਰ ਕਰਨ ਤੋਂ ਬਾਅਦ ਦੇ ਵਿੱਚ ਉਹ ਸਕੀ ਮਾਸਕ ਪਾ ਕੇ, ਹਥਿਆਰ ਲੈ ਕੇ ਉਹਨਾਂ ਦੇ ਘਰੇ ਆਇਆ। ਉੱਥੇ ਉਹਨੇ ਚੋਰੀ ਚਕਾਰੀ ਕੀਤੀ, ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਲੁੱਟ ਖੋਹ ਵੀ ਕੀਤੀ। ਨਾਲ ਹੀ ਉਹਨਾਂ ਨੂੰ ਧਮਕੀ ਦਿੱਤੀ ਵੀ ਜੇ ਤੂੰ ਪੁਲਿਸ ਨੂੰ ਕਾਲ ਕੀਤੀ ਤੁਹਾਡੇ ਚੋਂ ਕਿਸੇ ਨੇ, ਤੇ ਮੈਂ ਤੁਹਾਨੂੰ ਉੱਥੇ ਹੀ ਮੁਕਾ ਦਊਂਗਾ। ਸੋ ਸਲਗਾਡੋ ਦਾ ਇਹ ਜਿਹੜਾ ਦੂਸਰਾ ਕਾਂਡ ਐ ਸੇਮ ਡਿਟੋ, ਵੀ ਕੋਈ ਨਾ ਕੋਈ ਵੀ, ਜਾਂ ਇਹਨੂੰ ਫਾਇਰ ਕਰਨ ਦਾ ਦੁੱਖ ਇੰਨਾ ਲੱਗਾ, ਜਾਂ ਜਿੱਦਾਂ ਕਿਹਾ ਵੀ ਜਿਹੜਾ ਡਿਸਪਿਊਟ ਜੋ ਵੀ ਹੋਊਗਾ, ਹੁਣ ਇਹ ਨਹੀਂ ਪਤਾ ਵੀ ਕਿਸ ਕਾਰਨ ਕਰਕੇ ਜਿਹੜਾ ਡਿਸਪਿਊਟ ਉਹਨਾਂ ਦੇ ਨਾਲ ਹੋਇਆ ਆ। ਮੈਂ ਜਿਹੜੇ ਸ਼ੈਰਿਫ ਡਿਪਾਰਟਮੈਂਟ ਚੋਂ ਜਿਹੜੇ ਆਪਣੇ ਨਾਲ 2 ਦਿਨ ਆਉਂਦੇ ਵੀ ਰਹੇ ਆ, ਮੈਂ ਉਹਨਾਂ ਤੋਂ ਕਨਫਰਮ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਇਸ ਚੀਜ਼ ਦੀ ਪੁਸ਼ਟੀ ਨਹੀਂ ਕੀਤੀ, ਪਰ ਇਹ USA ਟੂਡੇ ਵਾਲੇ ਇਹ ਦਾਅਵਾ ਕਰ ਰਹੇ ਆ। ਹੁਣ ਉਹਨਾਂ ਦੇ ਸੋਰਸਿਸ ਕੀ ਆ, ਉਹਨਾਂ ਨੇ ਕਿਹਾ ਅਥਾਰਟੀ ਸੇ ਦੈਟ। ਤੇ ਜਿਹੜੀ ਅਥਾਰਟੀ ਤੋਂ ਅਸੀਂ ਪੁੱਛਣ ਦੀ ਕੋਸ਼ਿਸ਼ ਕੀਤੀ, ਉਹ ਕਹਿੰਦੇ ਵੀ ਅਜੇ ਅਸੀਂ ਇਸ ਨੂੰ ਨਹੀਂ ਦੱਸਣਾ ਚਾਹੁੰਦੇ, ਤੇ ਜਿੰਨੀ ਦੇਰ ਤੱਕ ਪੂਰੀ ਇਨਵੈਸਟੀਗੇਸ਼ਨ ਨਹੀਂ ਹੋ ਜਾਂਦੀ, ਇਸ ਨੂੰ ਅਸੀਂ ਉਦੋਂ ਹੀ ਜਿਹੜੀਆਂ ਇਹਦੀਆਂ ਪਰਤਾਂ ਪੂਰੀਆਂ ਖੋਲ ਕੇ ਜਿਹੜੀਆਂ ਉਹ ਦੱਸਾਂਗੇ। ਅਟੋਪਸੀ ਬਾਰੇ ਵੀ ਮੈਂ ਉਹਨਾਂ ਨੂੰ ਪੁੱਛਿਆ ਸੀਗਾ। ਉਹ ਕਹਿੰਦੇ ਵੀ ਇਹ ਹੁਣ ਅਗਲੇ ਹਫ਼ਤੇ 'ਚ ਜਾਣ ਪਈ ਹੈ ਗੱਲ, ਕਿਉਂਕਿ ਵੀਕਐਂਡ ਆ ਗਿਆ। ਵੀਕਐਂਡ ਤੋਂ ਬਾਅਦ 'ਚ ਮੰਡੇ ਨੂੰ ਛੁੱਟੀ ਆ ਗਈ। ਸੋ ਮੋਸਟ ਪ੍ਰੋਬਬਲੀ ਟਿਊਜ਼ਡੇ ਤੱਕ
ਅਨਲੈਸ ਉਸ ਤੋਂ ਪਹਿਲਾਂ ਜਿਹੜੇ ਇਹ ਤਰਲੋਚਨ ਸੋਹਲ ਹੋਣਾ ਨੇ ਮੈਨੂੰ ਇਦਾਂ ਦੱਸਿਆ ਆ। ਪਰ ਨਾਲ ਦੇ ਨਾਲ ਇਹ ਆ ਵੀ ਵੇਟ ਕਰਨੀ ਪੈਣੀ ਹੁਣ ਆਪਾਂ ਨੂੰ ਜਿਹੜੀ ਅਧਿਕਾਰਤ ਰਿਲੀਜ਼ ਜਿਹੜੀ ਉਹ ਕੀ ਹੁੰਦੀ ਹੁਣ, ਕਿਉਂਕਿ ਹੁਣ ਆਪਣੇ ਕੱਲ ਪਰਸੋਂ ਦੀ ਜਦੋਂ ਦੀ ਇਹ ਆਪਣੇ ਆਣ ਪਈ ਆ, ਆਪਾਂ ਜਿਹੜੀ ਉਹ ਦੇਖ ਰਹੇ ਆ, ਤਾਂ ਅੱਜ ਇੱਕ ਨਾਲ ਦਾ ਬੰਦਾ ਜਿਹੜਾ ਉਹਦਾ ਭਰਾ ਜਿਹੜਾ ਆ ਉਸ ਨੂੰ ਉਹਨਾਂ ਨੇ ਫੜਿਆ ਆ। ਹੋ ਸਕਦਾ ਉਹ ਕੁਛ ਦੱਸੇ ਕੀ ਇਸ ਦੇ ਵਿੱਚ ਹੋਇਆ ਆ। ਮਰਸਡ ਕਾਉਂਟੀ ਦੇ ਸ਼ੈਰਿਫ ਜਿਹੜੇ ਆ ਉਹ ਇਹ ਦੱਸਦੇ ਆ ਵੀ ਜਿਹੜੀ ਅੱਗ ਲਗਾਈ ਗਈ ਸੀਗੀ ਪਿੱਕੇ ਨੂੰ, ਉਹਦੇ ਵਿੱਚ ਕਈ ਤਰ੍ਹਾਂ ਦੇ ਐਵੀਡੈਂਸ ਸਬੂਤ ਇਹਨਾਂ ਨੇ ਮਿਟਾਉਣ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਕੀਤੀ ਹੋ ਸਕਦੀ ਆ। ਹੁਣ ਇਹ ਵੀ ਗੱਲਾਂ ਕਰ ਰਹੇ ਆ ਵੀ ਅਗਵਾ ਕਰਨ ਤੋਂ ਲੈ ਕੇ 1 ਘੰਟੇ ਦੇ ਵਿੱਚ ਹੀ ਇਸ ਹਸੂਸ ਸਲਗਾਡੋ ਨੇ ਜਿਹੜਾ ਆ ਇਹ ਕਤਲ ਚੌਰਾ ਕਤਲ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਆ। ਕੁਛ ਮੀਡੀਆ ਰਿਪੋਰਟਸ ਦਾਅਵਾ ਕਰ ਰਹੀਆਂ ਵੀ ਕੁੜੀ ਦੇ ਸੱਟ ਨਹੀਂ ਆ, ਬਲੰਟ ਫੋਰਸ ਟਰਾਮਾ ਨਹੀਂ ਆ, ਬਾਕੀਆਂ ਦੇ ਆ। ਪਰ ਪੁਲਿਸ ਵਾਲਿਆਂ ਨੇ ਅਧਿਕਾਰਤ ਤੌਰ ਦੇ ਉੱਤੇ ਇਸ ਦੇ ਉੱਤੇ ਕੋਈ ਵੀ ਟਿੱਪਣੀ ਜਿਹੜੀ ਆ ਉਹ ਨਹੀਂ ਕੀਤੀ ਹੈਗੀ। ਕਈਆਂ ਨੇ ਪਰਿਵਾਰ ਨੂੰ ਫੋਨ ਵੀ ਕੀਤੇ, ਕਈ ਮੀਡੀਆ ਵਾਲਿਆਂ ਨੇ, ਉਹਨਾਂ ਨੇ ਅਜੇ ਤੱਕ ਕਹਿੰਦੇ ਵੀ ਕਾਲ ਜਿਹੜੀ ਚੱਕੀ ਨਹੀਂ। ਆਪਾਂ ਸਮਝ ਸਕਦੇ ਹਾਂ ਵੀ ਕਿਉਂਕਿ ਐਡਾ ਜਿਹੜਾ ਭਾਣਾ ਹੈ ਉਸ ਚੀਜ਼ ਦੇ ਵਿੱਚ ਉਹਨਾਂ ਦੇ ਨਾਲ ਵਾਪਰਿਆ ਹੈਗਾ ਆ। ਸੋ ਇਹ ਕੁਛ ਲੇਟੈਸਟ ਚੀਜ਼ਾਂ ਜਿਹੜੀਆਂ ਆਈਆਂ। ਸੋ ਆਪਾਂ ਇੱਕ ਵਾਰੀ ਫੇਰ ਜੇ ਇਸ ਨੂੰ ਸਮਰਾਈਜ਼ ਕਰਨਾ ਹੋਵੇ, ਅੱਜ ਪੁਲਿਸ ਨੇ ਹੁਣ ਤੋਂ ਕੁਛ ਮਿੰਟ ਪਹਿਲਾਂ ਮਰਸਡ ਕਾਉਂਟੀ ਸ਼ੈਰਿਫ ਨੇ ਹਸੂਸ ਸਲਗਾਡੋ ਦਾ ਭਰਾ ਅਲਬਰਟੋ ਸਲਗਾਡੋ ਉਸ ਨੂੰ ਗ੍ਰਿਫਤਾਰ ਕੀਤਾ। ਉਸ ਦੇ ਉੱਤੇ ਜਿਹੜੇ ਚਾਰजेस ਜਿਹੜੇ ਆ ਉਹ ਲਾਏ ਆ, ਜਿਹੜੇ ਇਸ ਦੇ ਤਹਿਤ ਕੀਤਾ ਕ੍ਰਿਮੀਨਲ ਕਨਸਪੀਰੇਸੀ, ਐਕਸੈਸਰੀ ਵੀ ਉਸ ਦੀ ਮਦਦ ਕਰਨ ਦੇ ਲਈ, ਤੇ ਐਵੀਡੈਂਸ ਜਿਹੜਾ ਆ ਉਸ ਨੂੰ ਡਿਸਟਰੋਏ ਕਰਨ ਦੇ ਲਈ ਉਸ ਦੇ ਤਹਿਤ ਉਸ ਨੂੰ ਗ੍ਰਿਫਤਾਰ ਕੀਤਾ ਆ। ਹਸੂਸ ਮੈਨੂਅਲ ਸਲਗਾਡੋ ਲੱਗਦਾ ਆ ਵੀ ਉਹਦੀ ਜਿਹੜੀ ਸਥਿਤੀ ਅੱਗੇ ਨਾਲੋਂ ਠੀਕ ਆ। ਉਹ ਇਨਵੈਸਟੀਗੇਟਰਸ ਦੇ ਨਾਲ ਗੱਲਬਾਤ ਹੁਣ ਕਰ ਰਿਹਾ ਆ, ਪਰ ਅਜੇ ਹਸਪਤਾਲ ਤੋਂ ਉਹਨੂੰ ਛੁੱਟੀ ਨਹੀਂ ਮਿਲੀ। ਜਿੱਦਾਂ ਹੀ ਉਸ ਨੂੰ ਮੈਡੀਕਲੀ ਫਿੱਟ ਘੋਸ਼ਿਤ ਕੀਤਾ ਜਾਊਗਾ ਤੇ ਉਸ ਨੂੰ ਬਾਅਦ ਦੇ ਵਿੱਚ ਸ਼ੈਰਿਫ ਡਿਪਾਰਟਮੈਂਟ ਆਪਣੀ ਹਿਰਾਸਤ 'ਚ ਲੈ ਕੇ ਪੁੱਛਗਿੱਛ ਜਿਹੜੀ ਉਸ ਨੂੰ ਅੱਗੇ ਵਧਾਊਗਾ। ਗੱਲਾਂ ਬਾਤਾਂ ਜਿਹੜੀਆਂ ਇਸ ਟਾਈਮ USA ਟੁਡੇ ਵਾਲੇ ਉਹ ਇਹ ਦਾਅਵਾ ਕਰ ਰਹੇ ਆ ਵੀ ਇਸ ਦਾ ਸਲਗਾਡੋ ਦਾ ਉਸ ਪਰਿਵਾਰ ਦੇ ਨਾਲ ਕੋਈ ਡਿਸਪਿਊਟ ਜਿਹੜਾ ਆ ਉਹ ਚੱਲ ਰਿਹਾ ਸੀਗਾ, ਲੌਂਗ ਸਟੈਂਡਿੰਗ ਡਿਸਪਿਊਟ ਸੀਗਾ। ਕੋਈ ਅਣਬਣ ਜਿਹੜੀ ਉਹਨਾਂ ਦੀ ਸੀਗੀ, ਈਮੇਲਸ, ਟੈਕਸਟ ਮੈਸੇजेस ਦਾ, ਉਸ ਦੇ ਵਿੱਚ ਉਹ ਹਵਾਲਾ ਦੇ ਰਹੇ ਨੇ। ਅੰਦਰ ਕੀ ਆ ਉਸ ਦੇ ਬਾਰੇ ਕੀ ਅਸਲ ਦੇ ਵਿੱਚ ਕੀ ਆ, ਜਿੰਨੀ ਦੇਰ ਤੱਕ ਉਹ ਬਾਹਰ ਨਹੀਂ ਆਉਂਦੀਆਂ ਆਪਾਂ ਨੂੰ ਪਤਾ ਨਹੀਂ ਲੱਗੂਗਾ। ਹੁਣ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ ਆ। ਤੇ ਇਹਦਾ ਪਿਛਲਾ ਕਨੈਕਸ਼ਨ ਜਿਹੜਾ ਪਿਛਲਾ ਅਪਰਾਧ ਸੀ ਉਹ ਤਕਰੀਬਨ ਸੇਮ ਤਰੀਕੇ ਦਾ ਸੀਗਾ। ਉਸ ਪਰਿਵਾਰ ਦੇ ਨਾਲ ਵੀ ਹਸੂਸ ਸਲਗਾਡੋ ਦਾ ਇਦਾਂ ਹੀ ਡਿਸਪਿਊਟ ਸੀਗਾ। 2 ਸਾਲ ਉਹਨਾਂ ਦੀ ਟਰੱਕਿੰਗ ਕੰਪਨੀ ਦੇ ਲਈ ਉਹਨੇ ਕੰਮ ਕੀਤਾ, ਉਹਨੂੰ ਫਾਇਰ ਕੀਤਾ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਸਲਗਾਡੋ ਨੇ ਉਸ ਪਰਿਵਾਰ ਨੂੰ, ਉਸ ਟਰੱਕਿੰਗ ਕੰਪਨੀ ਵਾਲਿਆਂ ਨੂੰ ਘਰੇ ਹੀ ਜਿਹੜਾ ਬੰਦਕ ਬਣਾ ਕੇ ਰੱਖਿਆ ਤੇ ਲੁੱਟ ਖੋਹ ਨੂੰ ਅੰਜਾਮ ਦਿੱਤਾ। ਇਸ ਵਾਰ ਵੀ ਜਿੱਦਾਂ ਡਿਸਪਿਊਟ ਦਾ ਦਾਅਵਾ ਕਿਹਾ ਜਾ ਰਿਹਾ ਆ ਤੇ ਇਹਨੇ ਵੀ ਉਹਨਾਂ ਸਾਰਿਆਂ ਨੂੰ ਅਗਵਾ ਕਰਕੇ, ਪਰ ਇਹ ਇੱਕ ਸਟੈਪ ਗਾਂਹ ਜਿਹੜੀ ਆ ਇਸਨੇ ਦਰਿੰਦਗੀ ਦੀ ਹੱਦ ਜਿਹੜੀ ਉਹ ਮੁਕਾ ਦਿੱਤੀ। 4 ਜਾਣਿਆਂ ਦਾ ਜਿਹੜਾ ਇਹ ਕਤਲ ਜਿਹੜਾ ਆ ਉਸਨੇ ਕਰ ਦਿੱਤਾ, ਜੋ ਇਸ ਦੇ ਜ਼ਿੰਮੇ ਹੁਣ ਇਹਦੇ ਉੱਤੇ ਚਾਰजेस ਲੱਗੇ ਨੇ 4 ਕਿਡਨੈਪਿੰਗ ਦੇ ਤੇ 4 ਜਿਹੜੇ ਮਰਡਰ ਚਾਰजेस ਜਿਹੜੇ ਇਸ ਦੇ ਉੱਤੇ ਲਗਾਏ ਗਏ ਨੇ। ਮੋਸਟ ਪ੍ਰੋਬਬਲੀ ਹਰਜੋਤ ਸਿੰਘ ਦੀ ਫਰਸਟ ਡਿਗਰੀ ਮਰਡਰ ਚਾਰजेस ਇਸ ਦੇ ਉੱਤੇ ਲੱਗਣਗੇ ਵੀ ਗਿਣ ਮਿੱਥ ਕੇ ਸਾਜ਼ਿਸ਼ ਦੇ ਤਹਿਤ ਇਸਨੇ ਇਹ ਕਤਲਾਂ ਨੂੰ ਜਿਹੜਾ ਉਹ ਅੰਜਾਮ ਦਿੱਤਾ ਆ। ਸੋ ਇਹ ਜਿਹੜੀ ਲੇਟੈਸਟ ਅਪਡੇਟ ਇਸ ਪੂਰੇ ਕੇਸ ਦੇ ਬਾਬਤ ਹੈ। ਸ਼ੈਰਿਫ ਡਿਪਾਰਟਮੈਂਟਸ ਦੇ ਨਾਲ ਗੱਲ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਹਾਲ ਦੀ ਘੜੀ ਕੋਈ ਹੋਰ ਇਸ ਦੇ ਉੱਤੇ ਟਿੱਪਣੀਆਂ ਕਰਨ ਤੋਂ ਗੁਰੇਜ਼ ਕੀਤਾ ਹੈ। ਉਹਨਾਂ ਨੇ ਕਿਹਾ ਵੀ ਅਸੀਂ ਜਾਂਚ ਕਰਨ ਤੋਂ ਬਾਅਦ ਦੇ ਵਿੱਚ ਹੀ ਜਿਹੜੀ ਇਸ ਦੇ ਵਿੱਚ ਪਰਦੇ ਜਿਹੜੀ ਉਹ ਖੋਲਾਂਗੇ ਵੀ ਕੀ ਕੁਛ ਜਿਹੜਾ ਇਸ 'ਚ ਰਿਹਾ ਆ। ਤੇ ਨਾਲ ਦੇ ਨਾਲ ਇਹ ਵੀ ਆਟੋਪਸੀ ਦੀਆਂ ਰਿਪੋਰਟਸ ਅਜੇ ਉਡੀਕੀਆਂ ਜਿਹੜੀਆਂ ਉਹ ਜਾ ਰਹੀਆਂ ਨੇ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਉਹ ਕਤਲ ਹੋਏ ਨੇ। ਜੀ।